ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਨਾਟੋ ਦੇ ਚੀਫ ਨੇ ਜਿਹੜਾ ਉਹ ਆਖਿਆ ਆ, ਕਹਿੰਦੇ ਯੂਰਪ ਸੁਪਨੇ ਜਿਹੜਾ ਉਹ ਲੈਂਦਾ ਰਵੇ ਵੀ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਣਗੇ ਯੂਐਸ ਤੋਂ ਬਗੈਰ ਜਾਂ ਨਹੀਂ। ਕਹਿੰਦੇ ਵੀ ਇਹ ਇਹਨਾਂ ਦਾ ਇੱਕ ਸਿਰਫ ਤੇ ਸਿਰਫ ਸੁਪਨਾ ਆ। ਸੋ ਹੁਣ ਨਾਟੋ ਦੇ ਚੀਫ ਦੀ ਮੁਲਾਕਾਤ ਹੋਈ ਸੀ ਡੈਵੋਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ। ਇਸ ਮੁਲਾਕਾਤ ਤੋਂ ਬਾਅਦ ਦੇ ਵਿੱਚ ਹੀ ਟਰੰਪ ਹੁਣਾਂ ਨੇ ਜਿਹੜੇ ਟੈਰਿਫ ਲਾਉਣ ਦੀ ਗੱਲ ਸੀਗੀ ਉਹਨਾਂ ਮੁਲਕਾਂ ਦੇ ਉੱਤੇ ਉਸ ਨੂੰ ਵਾਪਸ ਲਿਆ ਸੀ। ਸੋ ਹੁਣ ਨਾਟੋ ਹੁਣੀ ਲੱਗਦਾ ਹੈ ਵੀ ਟਰੰਪ ਹੁਣਾਂ ਦੀ ਗੱਲ ਯੂਰਪ ਨੂੰ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਯੂਰਪ ਦੇ ਮੈਕਰੋਨ ਹੁਣਾਂ ਦੇ ਨਾਲ ਤੇ ਹੋਰ ਲੀਡਰਸ ਦੇ ਨਾਲ ਇਹਨਾਂ ਦੀ ਹੁਣ ਮਾਰਕ ਰਟ ਦੀ ਜਿਹੜੀ ਤੂੰ ਮੈਂ ਜਿਹੜੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਹੋ ਰਹੀ ਆ। ਕਹਿੰਦੇ ਵੀ ਯੂਰਪ ਬਗੈਰ ਮਤਲਬ ਤੋਂ ਸੁਪਨੇ ਲੈ ਰਿਹਾ ਵੀ ਕਿਤੇ ਯੂਐਸ ਤੋਂ ਬਗੈਰ ਆਪਣੇ ਆਪ ਨੂੰ ਜਿਹੜਾ ਉਹ ਡਿਫੈਂਡ ਕਰ ਸਕਦਾ ਹੈ। ਯੂਰਪੀਅਨ ਯੂਨੀਅਨ ਤੇ ਯੂਰਪ ਦੇ ਸਾਰੇ ਮੁਲਕ ਬਹੁਤ ਹੀ ਜ਼ਿਆਦਾ ਕੰਪਲੇਸੈਂਟ ਇਸ ਦੇ ਵਿੱਚ ਰਹੇ ਆ। ਅਮਰੀਕਾ ਬਾਂਹ ਮਰੋੜ ਰਿਹਾ ਨਹੀਂ ਮਰੋੜ ਰਿਹਾ ਉਹ ਇੱਕ ਸਿਧਾਂਤਕ ਤੌਰ ਤੇ ਇੱਕ ਵੱਖਰੀ ਜਿਹੜੀ ਗੱਲ ਆ, ਪਰ ਇਹਦੇ ਵਿੱਚ ਕਸੂਰ ਯੂਰਪ ਦਾ ਸਭ ਤੋਂ ਵੱਡਾ ਜਿਹੜਾ ਉਹ ਹੈਗਾ ਵੀ ਉਹਨਾਂ ਨੇ ਜਦੋਂ ਅਮਰੀਕਾ ਵਾਲੇ ਰੌਲਾ ਪਾਉਂਦੇ ਰਹੇ, ਟਰੰਪ ਹੁਣੀ ਰੌਲਾ ਪਾਉਂਦੇ ਰਹਿੰਦੇ ਵੀ ਭਾਈ ਆਪਣੇ ਡਿਫੈਂਸ ਦੇ ਉੱਤੇ ਖਰਚਾ ਕਰੋ, ਉਹ ਉਹਨਾਂ ਨੇ ਕੀਤਾ ਨਹੀਂ। ਉਹ ਇਹੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਵੀ ਕੋਈ ਨਹੀਂ, ਵੱਡਾ ਭਾਈ ਹੈਗਾ ਆ ਯੂਐਸ ਵਾਲੇ ਤੇ ਇਹ ਸਾਨੂੰ ਜਿਹੜਾ ਉਹ ਸਾਂਭ ਲਊਗਾ, ਕੋਈ ਕਿਸੇ ਨੂੰ ਸਾਨੂੰ ਜਿਹੜਾ ਉਹ ਕੁੱਟਣ ਜਿਹੜਾ ਉਹ ਨਹੀਂ ਦਊਗਾ। ਤੇ ਕਹਿੰਦੇ ਆਪ ਇੰਨੇ ਕੁ ਜ਼ਿਆਦਾ ਇਸ ਮਾਮਲੇ ਦੇ ਵਿੱਚ ਲੇਜ਼ੀ ਜਿਹੜੇ ਉਹ ਯੂਰਪੀ ਹੋ ਗਏ ਵੀ ਕੁਛ ਇਹਨਾਂ ਦਾ ਬਣਿਆ ਨਹੀਂ ਤੇ ਹੁਣ ਉਹ ਯੂਐਸ ਦੇ ਉੱਤੇ ਪੂਰੀ ਤਰ੍ਹਾਂ ਰਿਲਾਇੰਟ ਹੈਗੇ ਆ। ਹੁਣ ਇਹ ਸੋਚਦੇ ਯੂਰਪ ਵਾਲੇ ਵੀ ਰਾਤੋਂ ਰਾਤ ਹੀ ਸਾਰਾ ਕੁਝ ਜਿਹੜਾ ਚੇਂਜ ਹੋ ਜਾਊਗਾ, ਇਹ ਹੋਣਾ ਨਹੀਂ ਹੈਗਾ। ਸੋ ਮਾਰਕ ਰਟ ਨੇ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ ਅਮਰੀਕਾ ਦੀ ਸਹਾਇਤਾ ਤੋਂ ਬਗੈਰ। ਓਵਰਆਲ ਜੋ ਹਰਜੋਤ ਸਿੰਘ ਜੀ ਦੁਨੀਆ ਦੇ ਵਿੱਚ ਜਿਹੜਾ ਨਵੇਂ ਵਰਲਡ ਆਰਡਰ ਦੀ ਚੀਜ਼ ਜਿਹੜੀ ਸਾਹਮਣੇ ਆ ਰਹੀ ਆ, ਦੋ ਜਾਂ ਤਿੰਨ ਜਿਹੜੀਆਂ ਉਹ ਧਰੂ ਨੇ ਸ਼ਕਤੀਆਂ ਆ ਉਹ ਇਸ ਟਾਈਮ ਸਾਹਮਣੇ ਆ। ਦੋ ਆਪਾਂ ਜੇ ਕਹੀਏ ਤੇ ਇੱਕ ਪਾਸੇ ਚਾਈਨਾ ਲੀਡ ਕਰੂਗਾ, ਇੱਕ ਪਾਸੇ ਅਮਰੀਕਾ ਜਿਹੜਾ ਆ ਉਸ ਨੂੰ ਲੀਡ ਕਰੂਗਾ। ਇਹ ਸਾਰੇ ਮਾਮਲੇ ਦੇ ਵਿੱਚ ਯੂਰਪ ਦੀ ਮੌਤ ਹੋਈ ਆ। ਯੂਰਪ ਦੀਆਂ ਆਪਣੀਆਂ ਕੀਤੀਆਂ ਹੋਈਆਂ ਕਾਰਵਾਈਆਂ ਦੇ ਕਰਕੇ, ਆਪਣੀ ਜਿਹੜੀਆਂ ਬਣਾਈਆਂ ਹੋਈਆਂ ਪਾਲਿਸੀ ਦੇ ਕਰਕੇ ਯੂਰਪ ਲਗਾਤਾਰ ਡੈਡ ਹੋਇਆ। ਹੋ ਸਕਦਾ ਯੂਰਪੀਅਨ ਲੋਕਾਂ ਨੂੰ ਇਹ ਗੱਲ ਚੰਗੀ ਜਿਹੜੀ ਉਹ ਨਾ ਲੱਗੇ, ਨਹੀਂ ਜੀ ਸਾਡਾ ਮੁਲਕ ਚੰਗਾ ਆ, ਤਗੜਾ ਆ। ਨੋ ਡਾਊਟ ਇਕੋਨਮੀ ਦੇ ਪੱਖ ਤੋਂ ਠੀਕ ਹੋਊਗਾ, ਉਹ ਸਾਰਾ ਕੁਝ ਹੋਊਗਾ, ਪਰ ਜਿਹੜਾ ਖਤਰਾ ਉੱਥੇ ਉਹਨਾਂ ਨੂੰ ਰੂਸ ਤੋਂ ਹੈਗਾ ਆ, ਉਹਦੇ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਅਮਰੀਕਾ ਦੀ ਹੀ ਛਤਰੀ ਹੇਠ ਆਉਣਾ ਜਿਹੜਾ ਉਹ ਪੈ ਰਿਹਾ ਆ, ਕਿਉਂਕਿ ਇਹਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਤੇ ਆਪਣੀ ਜਿਹੜੀ ਓਵਰਆਲ ਉਸ ਦੇ ਉੱਤੇ ਕੰਮ ਨਹੀਂ ਕੀਤਾ। ਯੂਰਪ ਜੇ ਅਜੇ ਵੀ ਜਾਗ ਜਾਵੇ ਤਾਂ ਹੀ ਉਹਨਾਂ ਦੇ ਲਈ ਬਿਹਤਰੀ ਹੋਊਗੀ, ਨਹੀਂ ਤਾਂ ਜੇ ਉਹ ਹੋਰ ਬਸ ਸ਼ਬਦੀ ਜੰਗ ਦੇ ਵਿੱਚ ਲੱਗੇ ਰਹੇ ਤਾਂ ਕੰਮ ਇਹਦਾ ਲਈ ਖਰਾਬ ਹੈਗਾ ਆ। ਨਾਟੋ ਦੇ ਚੀਫ ਨੇ ਚੇਤਾਵਨੀ ਦਿੱਤੀ ਹੈ ਯੂਰਪੀਅਨ ਮੁਲਕਾਂ ਨੂੰ ਵੀ ਤੁਸੀਂ ਆਪਣੀ ਜਿਹੜੀ ਡਿਫੈਂਸ ਸਪੈਂਡਿੰਗ ਉਹ 10% ਕਰੋ। ਜੇ ਤੁਸੀਂ ਸਾਰਾ ਕੁਝ ਇਕੱਲਿਆਂ ਕਰਨਾ ਚਾਹੁੰਦੇ ਆ, ਆਪਣੇ ਦਮ ਦੇ ਉੱਤੇ ਜੇ ਕੁਝ ਕਰਨਾ ਜਿਹੜਾ ਉਹ ਚਾਹੁੰਦੇ ਆ, ਕਹਿੰਦੇ ਵੀ ਇਹਦੇ ਨਾਲ ਤੁਹਾਨੂੰ ਆਪਣੀ ਨਿਊਕਲੀਅਰ ਕੈਪੇਬਿਲਿਟੀ ਵਧਾਉਣੀ ਪਊਗੀ, ਜਿਹਦੇ ਨਾਲ ਬਿਲੀਅਨਸ ਆਫ ਯੂਰੋਜ਼ ਦਾ ਖਰਚਾ ਤੁਹਾਡੇ ਕੋਲ ਜਿਹੜਾ ਉਹ ਲੱਗੂਗਾ। ਕਹਿੰਦੇ ਵੀ ਇਸ ਸਿਨਾਰੀਓ ਦੇ ਵਿੱਚ ਅਲਟੀਮੇਟ ਜਿਹੜਾ ਗਰੰਟੀਅਰ ਆ ਫਰੀडम ਦਾ ਉਹ ਹੈ ਕੀ ਆ, ਯੂਐਸ ਦਾ ਜਿਹੜਾ ਨਿਊਕਲੀਅਰ ਅਮਰੇਲਾ। ਜੇ ਤੁਹਾਡੇ ਕੋਲ ਕਹਿੰਦੇ ਵੀ ਆਪਣੀ ਉਹ ਛਤਰੀ ਨਿਊਕਲੀਅਰ ਵਾਲੀ ਨਹੀਂ ਹੋਈ ਤਾਂ ਫਿਰ ਕਹਿੰਦੇ ਵੀ ਗੁੱਡ ਲੱਕ, ਫਿਰ ਕੰਮ ਤੁਹਾਡੇ ਲਈ ਜਿਹੜਾ ਉਹ ਔਖਾ ਆ। ਕਹਿੰਦੇ ਵੀ ਇਹ ਕਮੈਂਟ ਹੁਣ ਮਾਰਕ ਰਟ ਦੇ ਉਸ ਟਾਈਮ ਦੇ ਉੱਤੇ ਜਿਹੜੇ ਉਹ ਆਏ ਆ ਜਦੋਂ ਯੂਰਪ ਤੇ ਜਿਹੜੇ ਵੈਸਟਰਨ ਐਲਾਈਜ਼ ਆ ਉਹਨਾਂ ਦੇ ਵਿੱਚ ਜਿਹੜੀਆਂ ਦਰਾਰਾਂ ਆ, ਨਾਟੋ ਦੇ ਵਿੱਚ ਜਿਹੜੀਆਂ ਦਰਾਰਾਂ ਆ ਉਹ ਉਸ ਟਾਈਮ ਦੇ ਉੱਤੇ ਨਜ਼ਰ ਆਉਣੀਆਂ ਸਾਹਮਣੇ ਹੋਈਆਂ ਜਦੋਂ ਡੈਨਮਾਰਕ ਦੀ ਜਿਹੜੀ ਥਾਂ ਗ੍ਰੀਨਲੈਂਡ ਨੂੰ ਰਾਸ਼ਟਰਪਤੀ ਟਰੰਪ ਆਪਣੇ ਅਧੀਨ ਲੈਣਾ ਜਿਹੜਾ ਉਹ ਚਾਹੁੰਦੇ ਸੀਗੇ। ਨਾਟੋ ਦੀ ਚੀਫ ਆ ਉਹਨਾਂ ਨੇ ਕਾਫੀ ਪ੍ਰਸ਼ੰਸਾ ਜਿਹੜੀ ਆ ਟਰੰਪ ਹੋਣਾ ਦੀ ਕਰਦੇ ਹੋਏ ਆਖਿਆ ਵੀ ਜਿਹੜਾ ਆਰਟਿਕ ਸਿਕਿਉਰਿਟੀ ਦਾ ਜਿਹੜਾ ਮੁੱਦਾ ਆ ਉਹ ਬੜਾ ਹੀ ਅਹਿਮ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਉਹਨਾਂ ਨੇ ਪੈਰਵਾਈ ਜਿਹੜੀ ਇਸ ਚੀਜ਼ ਦੇ ਵਿੱਚ ਕਰਦੇ ਹੋਏ ਆਖਿਆ ਵੀ ਕਿਉਂ ਉਹ ਕਹਿ ਰਹੇ ਆ ਵੀ ਗ੍ਰੀਨਲੈਂਡ ਉਹਨਾਂ ਦੇ ਲਈ ਜ਼ਿਆਦਾ ਜ਼ਰੂਰੀ ਹੈਗਾ ਆ। ਉਹਨਾਂ ਨੇ ਕਿਹਾ ਵੀ ਆਈ ਥਿੰਕ ਹੀ ਇਜ਼ ਰਾਈਟ, ਦੇयर ਇਜ਼ ਐਨ ਇਸ਼ੂ ਵਿਦ ਆਰਟਿਕ ਰੀਜਨ, ਦੇयर ਇਜ਼ ਐਨ ਇਸ਼ੂ ਆਫ ਕਲੈਕਟਿਵ ਸਿਕਿਉਰਿਟੀ, ਬਟ ਥੀਸ ਸੀ ਲੇਨਸ are opening up because of Chinese and Russian are more and more active. ਸੋ ਆਰਟਿਕ ਇਲਾਕੇ ਦੇ ਵਿੱਚ ਜਿਹੜੀਆਂ ਸਮੁੰਦਰੀ ਜਹਾਜ਼ਾਂ ਦੇ ਲਈ ਜਾਣ ਵਾਲੀਆਂ ਜਿਹੜੀਆਂ ਲੇਨਾਂ ਆ, ਰੋਡਸ ਆ, ਰਸਤੇ ਆ, ਜਿੱਦਾਂ ਉਹ ਖੁੱਲ ਰਹੇ ਆ, ਤੇ ਕਹਿੰਦੇ ਵੀ ਇਹ ਇੱਕ ਸਾਰੇ ਯੂਰਪ ਦੇ ਲਈ ਇੱਕ ਸਿਕਿਉਰਿਟੀ ਦਾ ਤੇ ਅਮਰੀਕਾ ਦੇ ਲਈ ਖਾਸ ਕਰਕੇ ਸਿਕਿਉਰਿਟੀ ਦਾ ਇੱਕ ਇਸ਼ੂ ਹੈਗਾ ਆ, ਜਿਸ ਕਰਕੇ ਟਰੰਪ ਹੁਣਾਂ ਦਾ ਇਸ ਤਰੀਕੇ ਦਾ ਜਿਹੜਾ ਨਜ਼ਰੀਆ ਉਹ
ਜਾਇਜ਼ ਹੈਗਾ ਆ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਬੜੀ ਅਚੰਭੇ ਵਾਲੀ ਗੱਲ ਆ, ਇਹ ਉਹ ਪਾਰਟੀ ਜਿਹੜੀ ਜਿਹੜੇ ਆਪਾਂ ਇੱਧਰਲੇ ਪਾਸੇ ਦੀ ਗੱਲ ਕਰੀਏ ਵੀ ਉਹ ਲੋਕ ਜਿਹੜੇ ਮੰਨਦੇ ਨਹੀਂ ਆ ਵੀ ਗਲੋਬਲ ਵਾਰਮਿੰਗ ਹੋ ਰਹੀ ਆ, ਪਰ ਆਰਟਿਕ ਇਲਾਕੇ ਦੇ ਵਿੱਚ ਇਹ ਕਹਿੰਦੇ ਆ ਵੀ ਹਾਂ ਗਲੋਬਲ ਵਾਰਮਿੰਗ ਕਰਕੇ ਜਦੋਂ ਦਰਿਆ ਉੱਥੇ ਜਿਹੜੇ ਬਰਫ਼ ਪਿਘਲਣੀ ਆ ਤੇ ਉਹਦੇ ਕਰਕੇ ਜਿਹੜੀਆਂ ਸ਼ਿਪਿੰਗ ਲੇਨਸ ਆ ਉਹ ਵੱਧ ਜਾਣੀਆਂ ਤੇ ਰਸ਼ੀਆ ਤੇ ਚਾਈਨਾ ਵਾਲੇ ਆ ਉਹ ਉਸ ਦਾ ਫਾਇਦਾ ਚੱਕ ਸਕਦੇ ਆ। ਇਸ ਲਈ ਸਾਨੂੰ ਉਸ ਸਟ੍ਰੈਟੇਜਿਕ ਥਾਂ ਦੇ ਉੱਤੇ ਇੱਕ ਇੰਪੋਰਟੈਂਟ ਜਿਹੜੀ ਥਾਂ ਦੇ ਉੱਤੇ ਜਿਹੜਾ ਆ ਉਹ ਆਪਣੇ ਬੇਸ ਜਿਹੜੇ ਉਹ ਚਾਹੀਦੇ ਆ। ਸੋ ਘਰੇ ਉਹ ਮੰਨਦੇ ਨਹੀਂ ਆ, ਬਾਹਰ ਉੱਥੇ ਇਸ ਚੀਜ਼ ਨੂੰ ਜਿਹੜੇ ਮੰਨਦੇ ਹੋਏ ਦਾਅਵਾ ਕਰ ਰਹੇ ਆ ਵੀ ਸ਼ਿਪਿੰਗ ਲਾਈਨਸ ਇਹਦੇ ਕਰਕੇ ਹੀ ਜਿਹੜੀਆਂ ਜਦੋਂ ਓਪਨ ਹੋਣਗੀਆਂ ਤਾਂ ਸਮੱਸਿਆ ਜਿਹੜੀ ਉਹ ਆ ਸਕਦੀ ਆ। ਪਰ ਮਾਰਕ ਰਟ ਨੇ ਪੂਰੀ ਪੈਰਵਾਈ ਕਰਦੇ ਹੋਏ ਟਰੰਪ ਹੋਣਾ ਦੀ ਕਹਿ ਲਓ ਵੀ ਯੂਰਪ ਵਾਲਿਆਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਤੁਸੀਂ ਇਕੱਲੇ ਅਜੇ ਕਰਨ ਜੋਗੇ ਕੁਛ ਨਹੀਂ ਹੈਗੇ, ਸੁਪਨੇ ਲੈਣੇ ਆ ਲਈ ਚੱਲੋ। ਜੀ।